ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਗੱਲ ਕਰੀਏ ਜਥੇਦਾਰ ਸਾਹਿਬ ਦੇ ਬਿਆਨ ਦੀ। ਉਹ ਕਹਿੰਦੇ ਕਿ ਜਿਹੜੀਆਂ ਸਿੱਖ ਸੰਸਥਾਵਾਂ ਨੇ, ਇਹ ਗੋਲਕ ਦੇ ਕਬਜ਼ੇ ਲਈ ਲੜ ਰਹੀਆਂ। ਦੇਖੋ, ਜਥੇਦਾਰ ਸਾਹਿਬ ਨੇ ਵੱਡਾ ਬਿਆਨ ਦਿੱਤਾ ਜੀ, ਜੀ। ਔਰ ਵੱਡਾ ਸੱਚ ਵੀ ਬੋਲਿਆ। ਬਿਲਕੁਲ ਸਹੀ ਹੈ। ਉਰੇ ਇਹ ਸੱਚ ਮਤਲਬ ਕਿ ਉਸ ਤਰ੍ਹਾਂ ਹੈ ਜਿਵੇਂ ਆਪਾਂ ਕਹਿੰਦੇ ਹੁੰਦੇ ਹਾਂ ਕਿ ਜਦੋਂ ਬੰਦਾ ਇੱਕ ਉਂਗਲ ਕਿਸੇ ਕੰਨੀ ਕਰਦਾ ਤਾਂ ਚਾਰ ਉਂਗਲਾਂ ਉਹਦੇ ਕੰਨੀ ਹੁੰਦੀਆਂ ਨੇ। ਜੀ, ਜਥੇਦਾਰ ਸਾਹਿਬ ਨੇ ਇਹ ਸਿੱਧੀ ਉਂਗਲ ਸਿੱਖ ਸੰਸਥਾਵਾਂ ਕੰਨੀ ਕਰਕੇ ਚਾਰ ਉਂਗਲਾਂ ਬਾਦਲਾਂ ਕੰਨੀ ਕੀਤੀਆਂ ਨੇ। ਸੋ ਇਹ ਚਾਰ ਉਂਗਲਾਂ ਅਕਾਲੀ ਦਲ ਨੂੰ ਦਿਖਾਈਆਂ ਨੇ ਕਿ ਭਾਈ, ਉਹ ਕਹਿੰਦੇ ਕਿ ਸਿੱਖ ਸੰਸਥਾਵਾਂ, ਉਹਨਾਂ ਨੇ ਦੇਖੋ ਬੜਾ ਹਵਾਲਾ ਬੜਾ ਕਮਾਲ ਦਾ ਦਿੱਤਾ। ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰੀ ਬਹੁਤ ਸੁਲਝੇ ਹੋਏ, ਬੜੇ ਵਿਦਵਾਨ ਔਰ ਬੜੇ ਸੋਝ ਰੱਖਣ ਵਾਲੇ, ਸੋਝੀ ਰੱਖਣ ਵਾਲੇ, ਗਿਆਨ ਰੱਖਣ ਵਾਲੀ ਸ਼ਖਸੀਅਤ ਨੇ। ਸੋ ਉਹ ਮੈਨੂੰ ਇਹ ਲੱਗਦਾ ਕਿ ਕਿਤੇ ਨਾ ਕਿਤੇ ਉਹ ਵੀ ਇਸ ਜਕੜਨ ਚ ਹੁਣ ਮਹਿਸੂਸ ਕਰਨ ਲੱਗੇ ਨੇ ਕਿ ਹਾਂ, ਜਿਹੜਾ ਇਹ ਗਲਬਾ ਏ ਇਹਨਾਂ ਜਥੇ ਸੰਸਥਾਵਾਂ ਦੇ ਉੱਤੇ, ਉਹ ਇੱਕ ਬੜਾ ਮਤਲਬ ਕਿ ਹੋਰ ਤਰ੍ਹਾਂ ਦਾ, ਇਹ ਚ ਰਾਜਨੀਤੀ ਇੰਨੀ ਭਾਰੀ ਹੁੰਦੀ ਹੈ ਕਿ ਪੰਥਕ ਕੰਮ ਹੋ ਹੀ ਨਹੀਂ ਪਾਉਂਦੇ। ਉਹਨਾਂ ਨੇ ਦੋ ਗੱਲਾਂ ਵੱਡੀਆਂ ਅਹਿਮ ਕਹੀਆਂ ਪ੍ਰਵੀਨ ਜੀ। ਇੱਕ ਗੱਲ ਉਹਨਾਂ ਨੇ ਕਹੀ ਕਿ ਸਿੱਖ ਸੰਸਥਾਵਾਂ ਗੁਰੂ ਘਰਾਂ ਚ ਕਬਜ਼ੇ ਲਈ, ਗੁਰੂ ਘਰਾਂ ਦੀਆਂ ਗੋਲਕ ਤੇ ਕਬਜ਼ੇ ਲਈ ਲੜਦੀਆਂ ਨੇ ਜਾਂ ਚੌਧਰ ਲਈ ਲੜਦੀਆਂ ਨੇ। ਦੂਸਰਾ, ਉਹਨਾਂ ਨੇ ਕਿਹਾ ਕਿ ਮੈਂ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਨੂੰ ਬੇਨਤੀ ਕੀਤੀ ਹੈ, ਮੈਂ ਦੁਬਾਰਾ ਅਪੀਲ ਕਰਦਾ ਕਿ ਉਸ ਮਸਲੇ ਤੇ ਗੌਰ ਕਰੋ, ਜਥੇਦਾਰ ਸਾਹਿਬਾਨ ਦਾ ਕੋਈ ਸਮਾਂ ਹੱਦ ਤੈਅ ਕਰੋ ਕਿ ਭਾਈ ਇੰਨੀ ਉਹਨਾਂ ਦਾ ਸਮਾਂ ਕਾਲ ਹੋਊਗਾ, ਉਹਨਾਂ ਦੀ ਸੇਵਾ ਮੁਕਤੀ ਉਹਨਾਂ ਦਾ ਸਮਾਂ ਕਾਲ ਕੀ ਹੋਊਗਾ, ਇੱਕ ਸਿਸਟਮ ਜ਼ਰੂਰ ਬਣਾਓ ਕਿ ਐ ਨਹੀਂ ਗਾ ਜਦੋਂ ਜੀ ਕੀਤਾ ਲਾਤਾ ਤੇ ਜਦੋਂ ਜੀ ਕੀਤਾ ਹਟਾ ਲਿਆ। ਸੋ ਇਸ ਨੂੰ ਮੈਨੂੰ ਇਹ ਦੋ ਗੱਲਾਂ ਤੋਂ ਕਿਤੇ ਲੱਗਦਾ ਕਿ ਉਹਨਾਂ ਨੇ ਆਮ ਗੁਰੂ ਘਰਾਂ ਦੀ ਕਮੇਟੀਆਂ ਦੇ ਹਵਾਲੇ ਨਾਲ ਸਿੱਧਾ ਅਕਾਲੀ ਦਲ ਨੂੰ ਵੀ ਨਿਸ਼ਾਨੇ ਤੇ ਲਿਆ। ਜਥੇਦਾਰ ਸਾਹਿਬ ਹਵਾਲਾ ਦੇ ਰਹੇ ਸੀਗੇ ਅਸਲ ਦੇ ਵਿੱਚ, ਉਹ ਕਹਿੰਦੇ ਕਿ ਭਾਈ ਸਾਡੇ ਕੋਲ ਅਕਾਲ ਤਖਤ ਸਾਹਿਬ ਤੇ ਜਿਹੜੀਆਂ ਸ਼ਿਕਾਇਤਾਂ ਆਉਂਦੀਆਂ, ਉਹਨਾਂ 'ਚ ਸਭ ਤੋਂ ਵੱਧ ਸ਼ਿਕਾਇਤਾਂ ਜਿਹੜੀਆਂ ਪ੍ਰਬੰਧਕ ਕਮੇਟੀਆਂ ਨੇ, ਚਾਹੇ ਉਹ ਸ਼੍ਰੋਮਣੀ ਕਮੇਟੀ ਨਾਲ ਸੰਬੰਧਿਤ ਅਧੀਨ ਗੁਰਦੁਆਰੇ ਨੇ, ਚਾਹੇ ਉਹ ਹੋਰਨਾਂ ਗੁਰਦੁਆਰੇ ਕਮੇਟੀਆਂ ਨੇ, ਚਾਹੇ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਸੰਸਥਾਵਾਂ ਗੁਰੂ ਘਰ ਚਲਾ ਰਹੇ ਨੇ, ਸਭ ਤੋਂ ਵੱਧ ਸ਼ਿਕਾਇਤਾਂ ਲੜਾਈ ਦੀਆਂ ਆਉਂਦੀਆਂ ਨੇ, ਝਗੜੇ ਦੀਆਂ ਆਉਂਦੀਆਂ ਨੇ, ਪ੍ਰਧਾਨਗੀ ਦੀਆਂ ਆਉਂਦੀਆਂ ਨੇ, ਗੋਲਕਾਂ ਦੇ ਹਿਸਾਬ ਕਿਤਾਬ ਦੀਆਂ ਆਉਂਦੀਆਂ ਨੇ, ਗੁਰੂ ਘਰ ਦੀ ਸੇਵਾ ਸੰਭਾਲ ਦੀਆਂ ਆਉਂਦੀਆਂ ਨੇ। ਸੋ ਜਿਹੜਾ ਆਹ ਟਕਰਾਏ, ਕਹਿੰਦੇ ਉਹ ਸਾਫ਼ ਸੰਕੇਤ ਕਰਦਾ ਹੈ ਕਿ ਸਿੱਖ ਸੰਸਥਾਵਾਂ ਗੁਰੂ ਘਰਾਂ ਦੇ ਅੰਦਰ ਕਬਜ਼ੇ ਲਈ, ਚੌਧਰ ਲਈ, ਗੋਲਕਾਂ ਦੇ ਲਈ ਲੜਦੀਆਂ ਨੇ। ਸੋ ਆਹ ਸੰਕੇਤ ਦੇ ਕੇ ਉਹਨਾਂ ਨੇ, ਉਹ ਕਹਿੰਦੇ ਸਭ ਤੋਂ ਵੱਧ ਸ਼ਿਕਾਇਤਾਂ ਦਾ ਰਿਕਾਰਡ ਹੈ ਸਾਡੇ ਕੋਲ, ਜਿਹੜੀਆਂ ਸ਼ਿਕਾਇਤਾਂ ਪਹੁੰਚਦੀਆਂ ਉਹ ਪੰਜਾਬ ਚੋਂ ਵੀ, ਦੇਸ਼ ਚੋਂ ਵੀ ਤੇ ਨਾਲ ਵਿਦੇਸ਼ ਚੋਂ ਵੀ। ਸੋ ਉਸ ਹਵਾਲੇ ਨਾਲ ਉਹਨਾਂ ਨੇ ਕਿਤੇ ਨਾ ਕਿਤੇ ਸ਼੍ਰੋਮਣੀ ਕਮੇਟੀ ਦਾ ਵੀ ਮੈਨੂੰ ਲੱਗਦਾ ਵਿੱਚ ਦਾਇਰੇ 'ਚ ਲਿਆਂਦਾ, ਕਿਉਂਕਿ ਉਸ ਸਮੇਂ ਕਈ ਗੱਲ ਹੈ ਜਦੋਂ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਸਿਮਰਜੀਤ ਮਾਨ ਹੋਰੀ ਧਰਨਾ ਲਾ ਕੇ ਬੈਠੇ ਨੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ, ਜਿਹੜੀਆਂ ਹੋਣੀਆਂ ਚਾਹੀਦੀਆਂ ਨੇ। 11 ਸਾਲ ਤੁਸੀਂ ਚੋਣਾਂ ਨਾ ਕਰਾਓ, ਇਹਦੇ ਪਿੱਛੇ ਸਰਕਾਰ ਦੀ ਮਨਸ਼ਾ ਕੀ ਹੈ? ਇਹਦੇ ਪਿੱਛੇ ਸੰਸਥਾਵਾਂ ਦਾ ਲੋਕਤੰਤਰਕ ਤਰੀਕੇ ਨਾਲ ਕੰਮ ਚੱਲ ਰਿਹਾ, ਸੁਚਾਰੂ ਤਰੀਕੇ ਨਾਲ ਕਾਨੂੰਨੀ ਦਾਇਰੇ 'ਚ ਰਹਿ ਕੇ ਜਿਹੜਾ ਸੇਵਾ ਸੰਭਾਲ ਦਾ ਕੰਮ ਚੱਲ ਰਿਹਾ, ਉਹਨੂੰ ਢਾਹ ਲਾਉਣ ਦਾ ਇੱਕ ਤਰੀਕਾ ਹੈ। ਸੋ ਇਸ ਲਈ ਇਸ ਪਾਸੇ ਸਿਮਰਜੀਤ ਮਾਨ, ਦੂਏ ਪਾਸੇ ਸਾਡੇ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਰਹੇ ਨੇ, ਉਹ ਪੂਰਾ ਪੰਜਾਬ ਭਰ 'ਚ ਪ੍ਰਚਾਰ ਤੇ ਪ੍ਰਸਾਰ ਤੇ ਲੱਗੇ ਹੋਏ ਨੇ ਕਿ ਲਗਾਤਾਰ ਕਿ ਲਓ ਵੀ ਇਹ ਚੋਣਾਂ ਕਰਾਓ ਤੇ ਅਸੀਂ ਨਵੇਕਲੀ। ਉਧਰ ਢੀਂਡਸਾ ਧੜਾਉਰੀ ਸੋਚ ਰਹੇ ਨੇ ਕਿ ਅਸੀਂ ਬਾਇਆ ਬੀਜੇਪੀ ਤਰਜੀਏ ਕਿਤੇ ਨਾ ਕਿਤੇ। ਸੋ ਇਧਰ ਆਮ ਆਦਮੀ ਪਾਰਟੀ ਸੁਪਨੇ ਲੈਣ ਲੱਗੀ ਹੈ ਕਿ ਹਾਂ ਅਸੀਂ ਨਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਛੱਤ ਧੋ ਲਈਏ। ਸੋ ਕੈਪਟਨ ਸਾਹਿਬ ਨੇ ਵੀ ਕਿਸੇ ਸਮੇਂ ਕਾਂਗਰਸ ਦੇ ਵਿੱਚ ਟੌੜਾ ਸਾਹਿਬ ਦੇ ਨਾਲ ਮਿਲ ਕੇ ਕੋਸ਼ਿਸ਼ ਕਰ ਲਈ ਸੀ। ਸੋ ਇੱਧਰ ਬਾਦਲਾਂ ਨੂੰ ਲੱਗਦਾ ਕਿ ਇੱਕੋ ਚੀਜ਼ ਹੈ ਜਿਹੜੀ ਸਾਡੇ ਹੱਥ 'ਚ, ਜੇਕਰ ਇਹ ਵੀ ਗਈ ਤਾਂ ਅਸੀਂ ਬਿਲਕੁਲ ਖਤਮ। ਸੋ ਉਹ ਵੀ ਆਪਣਾ ਕਬਜ਼ਾ ਛੱਡਣਾ ਨਹੀਂ ਚਾਹੁੰਦੇ। ਸੋ ਇਸ ਲਈ ਆ ਕਬਜ਼ਿਆਂ ਦੀ ਜੱਦੋ ਜਹਿਦ ਦੇ ਵਿੱਚ ਸਿੱਖ ਸੰਸਥਾਵਾਂ, ਗੁਰਦੁਆਰਿਆਂ ਦੀਆਂ ਕਮੇਟੀਆਂ, ਬਾਹਰਲੀਆਂ ਕਮੇਟੀਆਂ ਦੇ ਹਵਾਲੇ ਨਾਲ ਉਹਨਾਂ ਨੇ ਵੱਡੀਆਂ ਰਾਜਨੀਤਿਕ ਧਿਰਾਂ ਨੂੰ ਸ਼ੀਸ਼ਾ ਵਿਖਾਇਆ ਜਥੇਦਾਰ ਸਾਹਿਬ ਦੇ ਇਹ ਬੋਲਾਂ ਨੇ। ਤੇ ਨਾਲ ਹੀ ਉਹਨਾਂ ਨੇ ਜਿਹੜਾ ਇਹ ਕਿਹਾ ਕਿ ਭਾਈ ਜਥੇਦਾਰ ਸਾਹਿਬ ਦਾ, ਜਥੇਦਾਰ ਸਾਹਿਬਾਨਾਂ ਦਾ, ਪੰਜੇ ਤਖਤਾਂ ਦੇ ਜਿੰਨੇ ਜਿਹੜੇ ਜਥੇਦਾਰ ਲਾਏ ਜਾਂਦੇ ਨੇ, ਉਹਨਾਂ ਦਾ ਸਮਾਂ, ਸੇਵਾ ਕਾਲ ਕਿੰਨੀ ਹੋਏਗੀ, ਉਹਨਾਂ ਦੀ ਸੇਵਾ ਮੁਕਤੀ ਦਾ ਕੀ ਸਿਸਟਮ ਹੋਏਗਾ, ਨਿਯੁਕਤੀ ਕਿਵੇਂ ਹੋਏਗੀ, ਇਹਦੀ ਇੱਕ ਰੂਪਰੇਖਾ ਜ਼ਰੂਰ ਤੈਅ ਕਰੋ। ਤਾਂ ਕਿ ਉਹਨਾਂ ਨੇ ਇਸ ਗੱਲ ਵੱਲ ਵੀ ਇਸ਼ਾਰਾ ਕੀਤਾ ਕਿ ਭਾਈ ਜਿੱਦਣ ਕਹੋਗੇ ਉਦਣ ਅਸੀਂ ਆਪਣਾ ਸੰਨਿਆਸ ਵੀ ਲੈ ਲਾਂਗੇ, ਉਦਣ ਅਸੀਂ ਲਾਂਭੇ ਵੀ ਹੋ ਜਾਾਂਗੇ। ਸਾਡੇ ਲਈ ਇਹ ਸਰਕਾਰੀ ਅਹੁਦਾ ਨਹੀਂ ਹੈਗਾ, ਸਾਡੇ ਲਈ ਇਹ ਮਤਲਬ ਕਿ ਦਿੱਤਾ ਹੋਇਆ ਅਹੁਦਾ ਨਹੀਂ ਹੈਗਾ, ਨਵਾਜਿਆ ਹੋਇਆ। ਸੋ ਇਸ ਲਈ ਜਥੇਦਾਰ ਸਾਹਿਬ ਨੇ ਦੋ ਵੱਡੇ ਸੰਕੇਤ ਦਿੱਤੇ ਨੇ। ਉਹ ਸਿੱਧਾ ਅਕਾਲੀ ਦਲ ਨੂੰ ਸ਼ੀਸ਼ਾ ਵੀ ਦਿਖਾਇਆ।